ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਤੁਹਾਡੇ ਲਈ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵੱਧਦੇ ਹਾਂ। ਯੂਨੀਵਰਸਿਟੀ ਆਫ ਵਰਜੀਨੀਆ ਦਾ ਵਿਦਿਆਰਥੀ ਆਟੋ ਵਾਰਮਬਾਇਰ, ਜਿਸ ਨੂੰ ਕਿ ਨਾਰਥ ਕੋਰੀਆ ਦੇ ਵਿੱਚ ਪਿਛਲੇ 1.5 ਸਾਲ ਤੋਂ ਵੱਧ ਬੰਦਕ ਬਣਾ ਕੇ ਰੱਖਿਆ ਹੋਇਆ ਸੀ, ਪਿਛਲੇ ਦਿਨੀ ਅਮਰੀਕਾ ਵਿੱਚ ਕੋਮਾ ਦੀ ਹਾਲਤ ਵਿੱਚ ਵਾਪਸ ਪੁੱਜਿਆ ਸੀ। ਉਸ ਦੇ ਅੱਜ ਮਾਤਾ ਪਿਤਾ ਨੇ ਇੱਕ ਰਿਟਨ ਸਟੇਟਮੈਂਟ ਦੇ ਵਿੱਚ ਦੱਸਿਆ ਵੀ ਉਹਨਾਂ ਦਾ ਬੇਟਾ ਆਟੋ ਵਾਰਮਬਾਇਰ ਇਸ ਦੁਨੀਆ ਵਿੱਚ ਨਹੀਂ ਰਿਹਾ। ਤਕਰੀਬਨ 1.5 ਸਾਲ ਪਹਿਲਾਂ ਆਟੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਨਾਰਥ ਕੋਰੀਆ ਦੇ ਵਿੱਚ ਐਜ਼ ਏ ਟੂਰਿਸਟ ਗਿਆ ਸੀ, ਜਦ ਉਹ ਹਾਂਗਕਾਂਗ ਦੇ ਵਿੱਚ ਇੱਕ ਸਟੱਡੀ ਅਬਰੋਡ ਪ੍ਰੋਗਰਾਮ ਦੇ ਲਈ ਜਾ ਰਿਹਾ ਸੀ। ਜਦ ਉੱਥੇ ਆਟੋ ਨੇ ਨਾਰਥ ਕੋਰੀਆ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਉਸ ਨੂੰ ਰੋਕ ਲਿਆ ਗਿਆ ਅਤੇ ਉਸ ਨੂੰ ਬੰਦਕ ਬਣਾ ਲਿਆ ਗਿਆ। ਨਾਰਥ ਕੋਰੀਆ ਦੇ ਸ਼ਾਸਕਾਂ ਦੇ ਵੱਲੋਂ ਇੱਕ ਨਕਲੀ ਜਿਹਾ ਟ੍ਰਾਇਲ ਦਿਖਾ ਕੇ ਉਸ ਨੂੰ 15 ਸਾਲਾਂ ਦੀ ਕੜੀ ਸਜ਼ਾ ਸੁਣਾਈ ਗਈ। ਦੱਸਿਆ ਜਾਂਦਾ ਹੈ ਆਟੋ ਵਾਰਮਬਾਇਰ ਦੇ ਉੱਤੇ ਕਈ ਤਰੀਕੇ ਦੇ ਤਸ਼ੱਦਦ ਕੀਤੇ ਗਏ। ਹੁਣ ਜਦ ਨਾਰਥ ਕੋਰੀਆ ਨੇ ਉਸ ਨੂੰ ਇਸ ਗੰਭੀਰ ਹਾਲਤ ਦੇ ਵਿੱਚ ਵਾਪਸ ਅਮਰੀਕਾ ਘੱਲਿਆ ਸੀ, ਉਸ ਤੋਂ ਪਹਿਲਾਂ ਹੀ 1 ਸਾਲ ਤੋਂ ਉਹ ਕੋਮਾ ਦੇ ਵਿੱਚ ਸੀਗਾ। ਅਮਰੀਕਾ ਵਿੱਚ ਆਉਣ ਤੋਂ ਬਾਅਦ ਚ ਉਸ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਪਤਾ ਲੱਗਾ ਵੀ ਉਸ ਦਾ ਆਲਮੋਸਟ ਸਾਰਾ ਹੀ ਬ੍ਰੇਨ ਟਿਸ਼ੂ ਖਤਮ ਜਾਂ ਖਰਾਬ ਹੋ ਚੁੱਕਾ ਹੈ। ਇਸ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਫਸੋਸ ਵੀ ਪ੍ਰਗਟ ਕੀਤਾ ਅਤੇ ਨਾਲ ਹੀ ਆਖਿਆ ਵੀ ਨਾਰਥ ਕੋਰੀਆ ਵਰਗੇ ਸ਼ਾਸਕ ਦੇਸ਼ਾਂ ਦੇ ਵਿੱਚ ਅਜਿਹੇ ਹਾਲਾਤ ਬਣੇ ਹੋਏ ਨੇ ਵੀ ਕੋਈ ਵੀ ਉੱਥੋਂ ਸੁਰੱਖਿਅਤ ਨਹੀਂ ਆ। ਤੇ ਨਾਲ ਹੀ ਉਹਨਾਂ ਨੇ ਇਹ ਵਾਅਦਾ ਕੀਤਾ ਵੀ ਅਮਰੀਕਾ ਅਤੇ ਉਹਨਾਂ ਦਾ ਪ੍ਰਸ਼ਾਸਨ ਇਸ ਚੀਜ਼ ਦੇ ਲਈ ਵਚਨਬੱਧ ਆ ਵੀ ਉਹ ਅਜਿਹੀਆਂ ਹੋਰ ਮਾੜੀਆਂ ਘਟਨਾਵਾਂ ਹੋਣ ਤੋਂ ਰੋਕਣ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਤੇ ਨਾਲ ਹੀ ਉਹਨਾਂ ਨੇ ਇੱਕ ਵਾਰੀ ਫਿਰ ਆਟੋ ਦੇ ਪਰਿਵਾਰ ਦੇ ਨਾਲ ਦੁੱਖ ਜ਼ਾਹਰ ਕੀਤਾ। ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਸੈਨੇਟਰ ਬੈਂਜਾਮਿਨ ਕਾਰਡਨ, ਉਹਨਾਂ ਨੇ ਕਿਹਾ ਵੀ ਆਟੋ ਵਾਰਮਬਾਇਰ ਦੀ ਮੌਤ ਦਾ ਕਾਰਨ ਸਿਰਫ ਤੇ ਸਿਰਫ ਨਾਰਥ ਕੋਰੀਆ ਦਾ ਸ਼ਾਸਕ ਕਿਮ ਯੋਂਗ ਉਨ ਆ। ਨਾਰਥ ਕੋਰੀਆ ਦੇ ਮਨੁੱਖੀ ਅਧਿਕਾਰਾਂ ਦਾ ਰਿਕਾਰਡ ਸਭ ਤੋਂ ਘਟੀਆ ਮੰਨਿਆ ਜਾਂਦਾ ਆ। ਉਹਨਾਂ ਦੇ ਹੀ ਵਿਹਾਰ ਦੇ ਕਰਕੇ ਆਟੋ ਇਸ ਸਥਿਤੀ ਵਿੱਚ ਪਹੁੰਚਿਆ ਜਿਸ ਕਰਕੇ ਉਸ ਦੀ ਮੌਤ ਹੋਈ ਅਤੇ ਇਸ ਦਾ ਜ਼ਿੰਮੇਵਾਰ ਹੋਰ ਕੋਈ ਨਹੀਂ, ਸਿਰਫ ਤੇ ਸਿਰਫ ਨਾਰਥ ਕੋਰੀਆ ਦਾ ਸ਼ਾਸਕ ਕਿਮ ਯੋਂਗ ਉਨ ਹੀ ਆ। ਕੈਲੀਫੋਰਨੀਆ ਤੋਂ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਐਡਮ ਸ਼ਕਿਫ ਅਤੇ ਸਾਊਥ ਕੈਰੋਲੀਨਾ ਤੋਂ ਰਿਪਬਲਿਕਨ ਰਿਪਰੈਜ਼ੈਂਟੇਟਿਵ ਜੋ ਵਿਲਸਨ, ਉਹਨਾਂ ਨੇ ਨਾਰਥ ਕੋਰੀਆ ਟਰੈਵਲ ਕੰਟਰੋਲ ਐਕਟ ਅੱਜ ਹਾਊਸ ਦੇ ਵਿੱਚ ਵੀ ਪੇਸ਼ ਕੀਤਾ, ਜਿਸ ਦੇ ਵਿੱਚ ਜਿਹੜੇ ਵੀ ਅਮਰੀਕੀ ਨਾਗਰਿਕ ਨਾਰਥ ਕੋਰੀਆ ਨੂੰ ਟਰੈਵਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲਾਇਸੈਂਸ ਲੈਣਾ ਪਵੇਗਾ। ਸੈਨੇਟ ਇਸ ਤੋਂ ਪਹਿਲਾਂ ਅਮਰੀਕੀਆਂ ਦੇ ਉੱਤੇ ਕਿਸੇ ਵੀ ਤਰੀਕੇ ਦੀਆਂ ਰਿਸਟ੍ਰਿਕਸ਼ਨ ਲਾਉਣ ਤੋਂ ਗੁਰੇਜ਼ ਕਰਦੇ ਰਹੇ ਆ, ਪਰ ਆਟੋ ਵਾਰਮਬਾਇਰ ਦੀ ਇਸ ਮੌਤ ਦੇ ਕਰਕੇ ਅਜਿਹਾ ਕੀਤਾ ਜਾ ਸਕਦਾ ਆ। ਉਧਰ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਨੇ ਆਖਿਆ ਹੋ ਸਕਦਾ ਹੈ ਵੀ ਉਹਨਾਂ ਦਾ ਪ੍ਰਸ਼ਾਸਨ ਐਗਜ਼ੀਕਿਊਟਿਵ ਆਰਡਰ ਲਗਾ ਕੇ ਨਾਰਥ ਕੋਰੀਆ ਨੂੰ ਕਿਸੇ ਵੀ ਤਰੀਕੇ ਦਾ ਜਿਹੜਾ ਟਰੈਵਲ ਕੀਤਾ ਜਾਂਦਾ ਆ ਉਸ ਨੂੰ ਬੈਨ ਕਰ ਦੇਵੇ। ਯੰਗ ਪਾਇਨੀਅਰ ਟੂਰਸ ਦੀ ਨਿਗਰਾਨੀ ਹੇਠ ਆਟੋ ਵਾਰਮਬਾਇਰ ਅਤੇ ਕਈ ਹੋਰ ਅਮਰੀਕੀਅਨ ਨਾਰਥ ਕੋਰੀਆ ਦਾ ਟੂਰ ਕਰ ਚੁੱਕੇ ਨੇ। ਆਟੋ ਦੇ ਪਿਤਾ ਨੇ ਕਿਹਾ ਵੀ ਇਹੋ ਜਿਹੇ ਟੂਰਸ ਦੇ ਕਰਕੇ ਹੀ ਉੱਥੇ ਉਹਨਾਂ ਅਮਰੀਕੀ ਨਾਗਰਿਕਾਂ ਨੂੰ ਬੰਦਕ ਬਣਾ ਲੈਂਦੇ ਨੇ। ਇਸ ਤੋਂ ਬਾਅਦ ਦੇ ਵਿੱਚ ਯੰਗ ਪਾਇਨੀਅਰ ਟੂਰਸ ਨੇ ਦੱਸਿਆ ਵੀ ਉਹ ਕਿਸੇ ਵੀ ਅਮਰੀਕੀ ਨਾਗਰਿਕ ਨੂੰ ਹੁਣ ਕਦੀ ਵੀ ਨਾਰਥ ਕੋਰੀਆ ਵਿੱਚ ਨਹੀਂ ਲੈ ਕੇ ਜਾਣਗੇ। ਆਟੋ ਵਾਰਮਬਾਇਰ ਨੂੰ ਇੱਕ ਬਹੁਤ ਹੀ ਬ੍ਰਾਈਟ ਸਟੂਡੈਂਟ ਅਤੇ ਚੰਗੇ ਇਨਸਾਨ ਵਜੋਂ ਉਸਦੇ ਰਿਸ਼ਤੇਦਾਰ, ਉਸਦੇ ਦੋਸਤ ਮਿੱਤਰ ਹਮੇਸ਼ਾ ਯਾਦ ਕਰਦੇ ਰਹਿਣਗੇ।
ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਨਾਰਥ ਕੋਰੀਆ ਨੂੰ ਬਿਲਕੁਲ ਵੀ ਲਾਈਕ ਨਹੀਂ ਕਰਦੇ ਅਤੇ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਗੁੱਸਾ ਹੋਰ ਵੀ ਵੱਧ ਸਕਦਾ ਹੈ ਤੇ ਕਈ ਤਰੀਕੇ ਦੇ ਹੋਰ ਨਵੇਂ ਸੈਂਕਸ਼ਨ ਨਾਰਥ ਕੋਰੀਆ ਉੱਤੇ ਠੋਕੇ ਜਾ ਸਕਦੇ ਨੇ। ਸੈਨੇਟ ਡੈਮੋਕ੍ਰੇਟਸ ਨੇ ਰਿਪਬਲਿਕਨ ਪਾਰਟੀ ਨੂੰ ਧਮਕੀ ਦਿੱਤੀ ਆ ਵੀ ਜੇ ਉਹ ਅਫੋਰਡੇਬਲ ਕੇਅਰ ਐਕਟ ਨੂੰ ਸੀਕ੍ਰੇਸੀ ਦੇ ਵਿੱਚ ਘੜਦੇ ਰਹੇ ਤਾਂ ਉਹ ਸੈਨੇਟ ਅਤੇ ਹਾਊਸ ਦੀਆਂ ਪ੍ਰੋਸੀਡਿੰਗਸ ਆ ਉਹਨਾਂ ਨੂੰ ਸਲੋ ਕਰ ਦੇਣਗੇ। ਡੈਮੋਕ੍ਰੇਟ ਪਾਰਟੀ ਚਾਹੁੰਦੇ ਹੋਏ ਵੀ ਇਸ ਅਫੋਰਡੇਬਲ ਕੇਅਰ ਐਕਟ ਨੂੰ ਰੋਕ ਨਹੀਂ ਸਕੇਗੀ ਕਿਉਂਕਿ ਰਿਪਬਲਿਕਨ ਪਾਰਟੀ ਦੀ ਇਸ ਵਿੱਚ ਦੋਨਾਂ ਹੀ ਸਦਨਾਂ ਵਿੱਚ ਮੈਜੋਰਟੀ ਆ, ਪਰ ਉਹਨਾਂ ਨੇ ਇਸ ਚੀਜ਼ ਦਾ ਜ਼ਿਆਦਾ ਰੌਲਾ ਪਾਇਆ ਹੋਇਆ ਹੈ ਵੀ ਰਿਪਬਲਿਕਨਸ ਇਸ ਬਿੱਲ ਦੇ ਬਾਰੇ ਕੋਈ ਵੀ ਪਬਲਿਕ ਹੀਅਰਿੰਗ ਨਹੀਂ ਕਰ ਰਹੇ, ਜਿਸ ਕਰਕੇ ਕਿਸੇ ਨੂੰ ਵੀ ਪਤਾ ਨਹੀਂ ਆ ਇਸ ਬਿੱਲ ਵਿੱਚ ਕੀ ਕੁਝ ਆ ਰਿਹਾ ਆ। ਮੰਨਿਆ ਜਾਂਦਾ ਆ ਵੀ ਅਗਲੇ ਹਫ਼ਤੇ ਤੱਕ ਇਸ ਬਿੱਲ ਨੂੰ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਆ ਤਾਂ ਜੋ 4 ਜੁਲਾਈ ਦੀ ਰੀਸੈਸ ਤੋਂ ਪਹਿਲਾਂ ਇਸ ਉੱਤੇ ਕੁਝ ਕੀਤਾ ਜਾ ਸਕੇ। ਡੈਮੋਕ੍ਰੇਟਸ ਦਾ ਮੰਨਣਾ ਹੈ ਵੀ ਜੇ ਰਿਪਬਲਿਕਨਸ ਇਸ ਨੂੰ 4 ਜੁਲਾਈ ਰੀਸੈਸ ਤੋਂ ਪਹਿਲਾਂ ਪੇਸ਼ ਨਹੀਂ ਕਰ ਪਾਉਂਦੇ ਅਤੇ ਬਾਅਦ ਵਿੱਚ ਲੈ ਕੇ ਆਉਂਦੇ ਨੇ ਤਾਂ ਉਦੋਂ ਤੱਕ ਉਹਨਾਂ ਦੇ ਹੀ ਪਾਰਟੀ ਮੈਂਬਰਸ ਦੀ ਸਪੋਰਟ ਉਸ ਨੂੰ ਘਟ ਸਕਦੀ ਆ। ਸੈਨੇਟ ਰਿਪਬਲਿਕਨ ਲੀਡਰਸ਼ਿਪ ਦੇ ਵੱਲੋਂ ਸੈਨੇਟ ਜੌਨ ਬਰਾਸੋ ਵਾਇਓਮਿੰਗ ਤੋਂ ਕਿਹਾ ਵੀ ਸਾਰੇ ਹੀ ਰਿਪਬਲਿਕਨਸ ਨੂੰ ਇਸ ਉੱਤੇ ਹਾਂ ਕਰਨ ਦੇ ਲਈ ਮਨਾਉਣ ਵਿੱਚ ਕੰਮ ਚੱਲ ਰਿਹਾ ਆ ਤੇ ਨਾਲ ਹੀ ਉਹਨਾਂ ਨੇ ਮੰਨਿਆ ਵੀ ਕਈ ਰਿਪਬਲਿਕਨਸ ਅਜੇ ਵੀ ਕਈ ਸਪੈਸੀਫਿਕ ਡਿਟੇਲਸ ਖਾਸ ਕਰਕੇ ਮੈਡੀਕੇਡ ਉਸ ਨੂੰ ਲੈ ਕੇ ਚਿੰਤਤ ਨੇ। ਇਸ ਬਾਰੇ ਗੱਲ ਕਰਦੇ ਹੋਏ ਡੈਮੋਕ੍ਰੇਟ ਪਾਰਟੀ ਵੱਲੋਂ ਸੈਨੇਟ ਮਾਈਨੋਰਿਟੀ ਲੀਡਰ ਚੱਕ ਸ਼ੂਮਰ ਨੇ ਆਖਿਆ ਵੀ ਜੇ ਰਿਪਬਲਿਕਨਸ ਇਸ ਹੈਲਥ ਕੇਅਰ ਬਿੱਲ ਦੇ ਉੱਤੇ ਡਿਬੇਟ ਨਹੀਂ ਕਰਵਾਉਂਦੇ ਅਤੇ ਅਮਰੀਕੀ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕਰਦੇ ਤਾਂ ਇਹ ਭੁੱਲ ਜਾਣ ਵੀ ਸਦਨ ਦੇ ਵਿੱਚ ਕੰਮ ਉਸੇ ਹੀ ਤਰੀਕੇ ਨਾਲ ਚੱਲੇਗਾ, ਅਸੀਂ ਸਾਰੇ ਹੀ ਕੰਮ ਨੂੰ ਹੌਲੀ ਕਰ ਦੇਵਾਂਗੇ। ਸੈਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ 52 ਸੀਟਾਂ ਨੇ ਅਤੇ ਇਸ ਬਿੱਲ ਨੂੰ ਉਹ ਸਪੈਸ਼ਲ ਬਜਟ ਰੂਲਸ ਦੇ ਤਹਿਤ ਬਗੈਰ ਡੈਮੋਕ੍ਰੇਟ ਪਾਰਟੀ ਵੱਲੋਂ ਫਿਲਬਸਟਰ ਕੀਤੇ ਪਾਸ ਕਰਨ ਬਾਰੇ ਸੋਚ ਰਹੇ ਆ। ਰਿਪਬਲਿਕਨ ਪਾਰਟੀ 2 ਤੋਂ ਵੱਧ ਰਿਪਬਲਿਕਨ ਸੈਨੇਟਰਸ ਦੀ ਸਪੋਰਟ ਨਹੀਂ ਗਵਾ ਸਕਦੀ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਇਹਨਾਂ ਦੇ ਹੱਕ ਵਿੱਚ ਵੋਟ ਪਾਉਣਗੇ। ਜੇ 2 ਤੋਂ ਵੱਧ ਰਿਪਬਲਿਕਨਸ ਇਸ ਬਿੱਲ ਤੋਂ ਅਸੰਤੁਸ਼ਟ ਰਹੇ ਤਾਂ ਇਸ ਬਿੱਲ ਦਾ ਪਾਸ ਹੋਣਾ ਕਾਫੀ ਔਖਾ ਹੋ ਜਾਵੇਗਾ। ਜ਼ਿਕਰਯੋਗ ਗੱਲ ਹੈ ਵੀ ਜਦ ਕਾਂਗਰਸ ਨੇ ਓਬਾਮਾ ਕੇਅਰ ਜਾਂ ਜਿਸ ਨੂੰ ਅਫੋਰਡੇਬਲ ਕੇਅਰ ਐਕਟ ਵੀ ਆਖਿਆ ਜਾਂਦਾ ਆ ਉਸ ਦੇ ਲਈ ਡੈਮੋਕ੍ਰੇਟ ਪਾਰਟੀ ਵੱਲੋਂ ਕਾਫੀ ਪਬਲਿਕ ਹੀਅਰਿੰਗਸ ਕਮੇਟੀ ਮੀਟਿੰਗਸ ਰੱਖੀਆਂ ਗਈਆਂ ਸੀ ਤਾਂ ਜੋ ਉਸ ਬਿੱਲ ਦੇ ਵਿੱਚ ਸੋਧਾਂ ਕੀਤੀਆਂ ਜਾ ਸਕਣ ਅਤੇ ਇਸ ਬਿੱਲ ਨੂੰ ਸਦਨ ਵਿੱਚ 25 ਦਿਨ ਮਿਲੇ ਸੀ ਡਿਬੇਟ ਦੇ ਲਈ, ਜਦਕਿ ਮੌਜੂਦਾ ਕਾਂਗਰਸ ਇਸ ਬਿੱਲ ਨੂੰ ਆਰਕੇਨ ਬਜਟ ਰੂਲਸ ਦੇ ਤਹਿਤ ਪਾਸ ਕਰਨਾ ਚਾਹੁੰਦੀ ਆ ਜਿਸ ਵਿੱਚ ਇਸ ਬਿੱਲ ਦੇ ਉੱਤੇ ਡਿਬੇਟ ਦੀ ਸੀਮਾ ਮਹਿਜ 20 ਘੰਟੇ ਤੱਕ ਰਹਿ ਜਾਵੇਗੀ। ਫਰਾਂਸ ਪੈਰਿਸ ਦੇ ਮਸ਼ਹੂਰ ਸੈਲਾਨੀ ਸਥਾਨ ਚੈਂਪਸ ਐਲੀਸਿਸ ਦੇ ਵਿੱਚ ਇੱਕ ਬੰਦੇ ਦੇ ਦੁਆਰਾ ਆਪਣੀ ਗੱਡੀ ਨੂੰ ਪੁਲਿਸ ਕਾਰ ਦੇ ਵਿੱਚ ਮਾਰਿਆ। ਉਸ ਤੋਂ ਬਾਅਦ ਦੇ ਵਿੱਚ ਹਮਲਾਵਰ ਨੇ ਉੱਥੇ ਗੋਲੀਆਂ ਚਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਹਥਿਆਰਬੰਦ ਹਮਲਾਵਰ ਨੂੰ ਗੋਲੀਆਂ ਨਾਲ ਭੁੰਨ ਕੇ ਉੱਥੇ ਹੀ ਮਾਰ ਦਿੱਤਾ। ਇਸ ਤੋਂ ਪਹਿਲਾਂ ਪੈਰਿਸ ਦੇ ਵਿੱਚ ਹੁਣ ਕਾਫੀ ਵਾਰੀ ਇਸੇ ਹੀ ਤਰਜ਼ ਦੇ ਉੱਤੇ ਅੱਤਵਾਦੀ ਹਮਲੇ ਵੀ ਹੋ ਚੁੱਕੇ ਨੇ। ਮੌਕੇ ਤੇ ਮੌਜੂਦ ਚਸ਼ਮਦੀਦ ਗਵਾਹਾਂ ਨੇ ਆਖਿਆ ਵੀ ਉਸ ਬੰਦੇ ਨੇ ਜਾਣ ਬੁੱਝ ਕੇ ਪੁਲਿਸ ਦੀ ਗੱਡੀ ਦੇ ਵਿੱਚ ਆਪਣੀ ਗੱਡੀ ਮਾਰੀ। ਜਦ ਇਹ ਗੱਡੀ ਵੱਜੀ ਤਾਂ ਇੱਕ ਵੱਡਾ ਧਮਾਕਾ ਸੁਣਿਆ। ਪੁਲਿਸ ਨੇ ਬਹੁਤ ਜਲਦੀ ਕਾਰਵਾਈ ਕਰਦੇ ਹੋਏ ਉਸ ਹਮਲਾਵਰ ਨੂੰ ਬਹੁਤਾ ਨੁਕਸਾਨ ਕਰਨ ਤੋਂ ਪਹਿਲਾਂ ਹੀ ਢੇਰੀ ਕਰ ਦਿੱਤਾ। ਦੱਸਿਆ ਜਾਂਦਾ ਆ ਜਿਸ ਬੰਦੇ ਨੇ ਹਮਲਾ ਕੀਤਾ ਆ ਉਹ ਫੀਸ਼ ਐਸ ਨਾਂ ਦੀ ਫਾਈਲ ਹੇਠ ਉੱਥੋਂ ਦੇ ਪੁਲਿਸ ਅਧਿਕਾਰੀਆਂ ਦੀ ਸਰਵੇਲੈਂਸ ਹੇਠਾਂ ਸੀ। ਫੀਸ਼ ਐਸ ਫਾਈਲ ਐਸੀ ਮੰਨੀ ਜਾਂਦੀ ਆ ਜਿਸ ਵਿੱਚ ਫਰਾਂਸ ਦੇ ਅੱਤਵਾਦੀ ਰੈਡੀਕਲਾਈਜ਼ਡ ਵਾਚ ਲਿਸਟ ਬਣਾਈ ਹੋਈ ਜਿਸ ਦੇ ਵਿੱਚ ਹਜ਼ਾਰਾਂ ਹੀ ਨਾਮ ਨੇ ਤੇ ਇਹ ਬੰਦਾ ਵੀ ਉਹਨਾਂ ਹਜ਼ਾਰਾਂ ਹੀ ਲੋਕਾਂ ਦੇ ਵਿੱਚੋਂ ਸੀਗਾ ਜਿਸ ਉੱਤੇ ਪੁਲਿਸ ਅੱਖ ਰੱਖੀ ਹੋਈ ਸੀ। ਫਰਾਂਸ ਦੇ ਇੰਟੀਰੀਅਰ ਮਿਨਿਸਟਰ ਨੇ ਦੱਸਿਆ ਇਸ ਹਮਲੇ ਦੇ ਵਿੱਚ ਸੈਲਾਨੀ ਫਰਾਂਸ ਦੇ ਨਾਗਰਿਕ ਜਾਂ ਪੁਲਿਸ ਦਾ ਕੋਈ ਨੁਕਸਾਨ ਨਹੀਂ ਹੋਇਆ ਬਲਕਿ ਹਮਲਾਵਰ ਨੂੰ ਨਾਲ ਦੇ ਨਾਲ ਹੀ ਮਾਰ ਦਿੱਤਾ ਗਿਆ। ਰਿਪਬਲਿਕਨ ਡਾਟਾ ਐਨਾਲਿਟਿਕਸ ਫਰਮ ਡੀਪ ਰੂਟ ਐਨਾਲਿਟਿਕਸ ਜਿਸ ਨੇ ਕਿ ਐਮਾਜ਼ਨ ਦੇ S3 ਸਰਵਰਸ ਦੇ ਉੱਤੇ ਅਮਰੀਕੀ ਵੋਟਰਸ ਦੇ ਕਾਫੀ ਕੌਨਫੀਡੈਂਸ਼ੀਅਲ ਸੰਵੇਦਨਸ਼ੀਲ ਇਨਫੋਰਮੇਸ਼ਨ ਰੱਖੀ ਹੋਈ ਸੀ, ਪਿਛਲੇ ਦਿਨੀ ਬ੍ਰੀਚ ਦਾ ਸ਼ਿਕਾਰ ਹੋਈ ਯਾਨੀ ਕਿ ਉਹਨਾਂ ਦੀ ਹੈਕਿੰਗ ਕੀਤੀ ਗਈ। ਡੀਪ ਰੂਟ ਐਨਾਲਿਟਿਕਸ ਨੇ ਦੱਸਿਆ ਹੈ ਵੀ ਇਸ ਕਰਕੇ ਤਕਰੀਬਨ 198 ਮਿਲੀਅਨ ਲੋਕਾਂ ਦੇ ਰੈਕਰਡਸ ਆ ਉਹ ਚੋਰੀ ਹੋਏ ਨੇ। ਇਹਨਾਂ ਰੈਕਰਡਸ ਦੇ ਵਿੱਚ ਪਰਸਨਲ ਇਨਫੋਰਮੇਸ਼ਨ,
ਵੋਟਰ ਪ੍ਰੋਫਾਈਲਿੰਗ ਡਾਟਾ, ਕਦੋਂ ਤੋਂ ਉਹ US ਵੋਟਰ ਨੇ, ਉਹ ਸਾਰਾ ਕੁਝ ਚੋਰੀ ਹੋਇਆ ਆ। ਦੱਸਿਆ ਜਾਂਦਾ ਹੈ ਵੀ ਇਹਨਾਂ ਦੇ ਦੁਆਰਾ ਪਿਛਲੇ ਕਈ ਦਹਾਕਿਆਂ ਦਾ ਇਹ ਡਾਟਾ ਇਕੱਠਾ ਕਰਕੇ ਰੱਖਿਆ ਹੋਇਆ ਸੀ, ਜੋ ਕਿ ਹੁਣ ਲੀਕ ਹੋ ਗਿਆ ਦੱਸਿਆ ਜਾਂਦਾ ਆ। 2016 ਦੀਆਂ ਇਲੈਕਸ਼ਨਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵੱਲੋਂ ਕਈ ਮਿਲੀਅਨ ਡਾਲਰ ਇਸੇ ਚੀਜ਼ ਉੱਤੇ ਖਰਚੇ ਗਏ ਸੀਗੇ ਵੀ ਇਸ ਡਾਟੇ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਵੋਟਰਸ ਦੇ ਵਿੱਚ ਕਨਵਰਟ ਕਰਨਾ ਆ, ਉਸ ਦਾ ਐਨਾਲਿਸਿਸ ਕੀਤਾ ਜਾਵੇ। ਬਰਾਕ ਓਬਾਮਾ ਦੇ 2018 ਦੇ ਕੈਂਪੇਨ ਵਿੱਚ ਵੀ ਇਸੇ ਤਰੀਕੇ ਦੀ ਹੀ ਸਟ੍ਰੈਟਜੀ ਵਰਤੀ ਗਈ ਸੀ ਅਤੇ ਜਿਸ ਨੂੰ ਰਿਪਬਲਿਕਨ ਪਾਰਟੀ ਨੇ 2016 ਦੀਆਂ ਇਲੈਕਸ਼ਨਸ ਦੇ ਵਿੱਚ ਵਰਤਿਆ। ਡੀਪ ਰੂਟ ਐਨਾਲਿਟਿਕਸ ਨੇ ਆਪਣੀ ਗਲਤੀ ਨੂੰ ਮੰਨਿਆ ਹੈ ਤੇ ਆਖਿਆ ਹੈ ਉਹਨਾਂ ਨੇ ਹੁਣ ਇਸ ਡਾਟਾ ਨੂੰ ਲੁਕਾ ਕੇ ਰੱਖਣ ਦੇ ਲਈ ਨਵੇਂ ਪ੍ਰੋਟੋਕੋਲਸ ਲਾ ਦਿੱਤੇ ਨੇ। ਸੁਣ ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਜਾਈਏ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਤੇ ਵੈਦਰ ਤੋਂ, ਜਿੱਥੇ ਕਿ ਮੰਗਲਵਾਰ ਨੂੰ 99 ਡਿਗਰੀ ਹਾਈ 61 ਡਿਗਰੀ ਲੋ, ਸੈਨ ਫਰਾਂਸਿਸਕੋ 'ਚ 71 ਡਿਗਰੀ ਹਾਈ 55 ਡਿਗਰੀ ਲੋ, ਸੈਕਰਾਮੈਂਟੋ ਵਿੱਚ 106 ਡਿਗਰੀ ਹਾਈ 68 ਡਿਗਰੀ ਲੋ, ਯੂਬਾ ਸਿਟੀ 'ਚ 108 ਡਿਗਰੀ ਹਾਈ 72 ਡਿਗਰੀ ਲੋ, ਸਟਾਕਟਨ 'ਚ 107 ਡਿਗਰੀ ਹਾਈ 66 ਡਿਗਰੀ ਲੋ, ਟ੍ਰੇਸੀ ਵਿੱਚ 107 ਡਿਗਰੀ ਹਾਈ 69 ਡਿਗਰੀ ਲੋ, ਮੋਡੈਸਟੋ ਵਿੱਚ 109 ਡਿਗਰੀ ਹਾਈ 71 ਡਿਗਰੀ ਲੋ, ਫ੍ਰੈਸਨੋ 'ਚ 110 ਡਿਗਰੀ ਹਾਈ 73 ਡਿਗਰੀ ਲੋ, ਬੇਕਰਸਫੀਲਡ ਵਿੱਚ 112 ਡਿਗਰੀ ਹਾਈ 80 ਡਿਗਰੀ ਲੋ, ਲਾਸ ਐਂਜਲਸ 'ਚ 84 ਡਿਗਰੀ ਹਾਈ 65 ਡਿਗਰੀ ਲੋ, ਟਰਕੀ ਵਿੱਚ 88 ਡਿਗਰੀ ਹਾਈ 46 ਡਿਗਰੀ ਲੋ, ਸਾਊਥ ਲੇਕ ਟਾਹੋ 'ਚ 99 ਡਿਗਰੀ ਹਾਈ 47 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 74 ਡਿਗਰੀ ਹਾਈ 50 ਡਿਗਰੀ ਲੋ, ਸਿਆਟਲ ਵਾਸ਼ਿੰਗਟਨ 'ਚ 62 ਡਿਗਰੀ ਹਾਈ 50 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਫਲੈਗਸਟਾਫ ਐਰੀਜ਼ੋਨਾ 'ਚ 93 ਡਿਗਰੀ ਹਾਈ 56 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 'ਚ 99 ਡਿਗਰੀ ਹਾਈ 70 ਡਿਗਰੀ ਲੋ, ਸ਼ਿਕਾਗੋ ਇਲੀਨਾਇਸ ਦੇ ਵਿੱਚ 77 ਡਿਗਰੀ ਹਾਈ 59 ਡਿਗਰੀ ਲੋ, 70% ਚਾਂਸ ਨੇ ਮੀਂਹ ਪੈਣ ਦੇ, ਨਿਊਯਾਰਕ ਵਿੱਚ 87 ਡਿਗਰੀ ਹਾਈ 68 ਡਿਗਰੀ ਲੋ ਟੈਂਪਰੇਚਰ ਰਹੇਗਾ, ਟੋਰਾਂਟੋ ਕੈਨੇਡਾ 'ਚ 22 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ, ਵਿਨੀਪੈਗ 'ਚ 22 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਕੈਲਗਰੀ ਕੈਨੇਡਾ 'ਚ 25 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ, ਵੈਨਕੂਵਰ ਕੈਨੇਡਾ 'ਚ 21 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 32 ਡਿਗਰੀ ਸੈਲਸੀਅਸ ਹਾਈ 24 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 14 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ, ਲੰਡਨ UK ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ 19 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 24 ਡਿਗਰੀ ਸੈਲਸੀਅਸ ਹਾਈ 12 ਡਿਗਰੀ ਸੈਲਸੀਅਸ ਲੋ, ਤੇ ਪੈਰਿਸ ਫਰਾਂਸ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ 22 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਜਾਈਏ। ਸੋਮਵਾਰ ਦੀ ਕਲੋਜ਼ਿੰਗ ਤੱਕ ਡਾਊ ਜੋਨਸ ਦੇ ਵਿੱਚ ਵੱਡਾ ਉਛਾਲ ਦੇਖਿਆ ਗਿਆ। 144 ਅੰਕ ਵੱਧ ਕੇ 21,529 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 87 ਪੁਆਇੰਟ ਵਧੇ 6,239 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਵੀ 20 ਪੁਆਇੰਟਾਂ ਦਾ ਵਾਧਾ ਹੋਇਆ 2453 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 170 ਪੁਆਇੰਟਾਂ ਦਾ ਵਾਧਾ ਹੋਇਆ 25,436 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 64 ਰੁਪਏ 46 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 48 ਰੁਪਏ 74 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 82 ਰੁਪਏ 7 ਪੈਸੇ, ਇੱਕ ਯੂਰੋ ਦੀ ਕੀਮਤ 71 ਰੁਪਏ 91 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48 ਰੁਪਏ 93 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 62 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 50 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 170 ਰੁਪਏ 90 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 212 ਰੁਪਏ 45 ਪੈਸੇ ਰਹੀ। ਇੱਕ US ਡਾਲਰ ਦੀ ਕੀਮਤ $1.32 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,245.27 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.57 ਪ੍ਰਤੀ ਆਉਂਸ ਰਿਹਾ। ਜਿਸ ਤੋਂ ਇੱਥੇ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।